हर पिंडां दे विच सरपंच पंच की ड्यूटी ना लाई जाए भी नशे के खिलाफ। ये उन्होंने पिंडां दे विच इन्हां दे खुद दे आप दे मुलाजम ने, चार मुलाजम हर पिंड तो ने। हाँ जी, ते उन्हां दी ही ड्यूटी लाई जाए भी तुसीं अपने पिंड नूं ते अपने जां सिटी जां कुछ भी हैगा ਉਹਨੂੰ ਤੁਸੀਂ ਕਿੱਦਾਂ ਨਸ਼ਾ ਮੁਕਤ ਕਰਨਾ ਹੈ ਤੇ ਉਹਨਾਂ ਦੀ ਡਿਊਟੀ ਲਾਈ ਜਾਵੇ। ਜੇ ਉਹਨੂੰ ਇਸ ਗੱਲ ਰੱਖੋ ਵੀ ਇੱਕ ਹਫ਼ਤਾ ਤੁਸੀਂ ਆਪਣੇ 5 ਪਿੰਡਾਂ ਦਾ ਪੂਰਾ ਦੌਰਾ ਕਰਨਾ ਤੇ ਉਹਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ, ਕੌਣ ਕੀ ਕਰ ਰਿਹਾ, ਕਿਹੜਾ ਨਸ਼ਾ ਕਰ ਰਿਹਾ, ਕਿਹੜਾ ਨਹੀਂ ਕਰ ਰਿਹਾ। ਜਿਹੜੇ ਆਮ ਬੰਦੇ ਉਹਨਾਂ ਨੂੰ ਦਿਹਾੜੀ ਨਾਲ ਮਤਲਬ ਅਸੀਂ ਦਿਹਾੜੀ ਕਰਕੇ ਘਰੇ ਚਲੀਏ, ਇਹਨਾਂ ਨੂੰ ਤਾਂ ਸਰਕਾਰ ਦੇ ਰਹੀ ਹੈ ਪੈਸੇ, ਠੀਕ ਹੈ ਜੀ। ਸਰਕਾਰ ਨੇ ਹੀ ਸੈੱਟ ਕਰਨਾ ਪੈਣਾ ਜਦ ਕਿ ਆਮ ਬੰਦੇ ਨੂੰ ਨਹੀਂ ਕਰਨਾ ਪੈਣਾ। ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਰੈਲੀ ਜਿਹੜੀ ਜਲੰਧਰ 'ਚ ਰੱਖੀ ਗਈ ਸੀ, ਉਸ ਦੇ ਵਿੱਚ ਅਸੀਂ ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਏ ਹੋਏ ਲੋਕਾਂ ਦਾ ਏਜੰਡਾ ਜਾਂ ਫਿਰ ਉਹ ਕੀ ਸੋਚਦੇ ਨੇ ਸਾਰੇ ਬਾਰੇ ਜੋ ਸਰਕਾਰ ਕਰ ਰਹੀ ਹੈ। ਬਾਈ ਹੁਣੀ ਸਾਡੇ ਨਾਲ ਨੇ, ਪੰਚਾਇਤ ਮੈਂਬਰ ਨੇ ਪਿੰਡ ਦੌਲਤਪੁਰ ਤੋਂ, ਲਵਲੀ ਯੂਨੀਵਰਸਿਟੀ ਦੇ ਲਾਗੇ ਪਿੰਡ ਹੈ। ਬਾਈ ਹੁਣਾਂ ਨਾਲ ਸਾਂਝ ਪਾਉਂਦੇ ਆ। ਬਾਈ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਇਸ ਗੱਲ ਤੇ ਚਾਨਣਾ ਪਾਇਓ ਕਿ ਜਿਹੜਾ ਇਹ ਤਰੀਕਾ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਛੇੜਿਆ ਗਿਆ ਹੈ ਪ੍ਰੋਗਰਾਮ, ਕਿੰਨਾ ਕਿ ਇਹਨੂੰ ਤੁਸੀਂ ਮੰਨਦੇ ਹੋ ਕਿ ਇਹ ਪਲਾਨ ਦੇ ਅਕੋਰਡਿੰਗ ਜਾ ਕੇ ਨਸ਼ਾ ਖਤਮ ਕਰ ਸਕਦੇ? ਇਹ ਹੈ ਤਾਂ ਬਹੁਤ ਵਧੀਆ ਚੀਜ਼ ਹੈ ਨਾ ਜੀ। ਇਹਦੇ ਨਾਲ ਆਪਣਾ ਜਿਹੜਾ ਪੰਜਾਬ ਆ ਨਸ਼ਾ ਮੁਕਤ ਤਾਂ ਹੋ ਜਾਊਗਾ ਜੀ, ਪਰ ਇਹਦੇ ਵਿੱਚ ਕੁਝ ਚੀਜ਼ਾਂ ਆ ਜਿਹੜੀਆਂ ਇਹਨਾਂ ਨੂੰ ਆਪ ਫੋਲੋ ਕਰਨੀਆਂ ਚਾਹੀਦੀਆਂ ਸਰਕਾਰ ਨੂੰ। ਤੇ ਜਿਵੇਂ ਕਿ ਹਰ ਪਿੰਡਾਂ ਦੇ ਵਿੱਚ ਸਰਪੰਚ ਪੰਚ ਦੀ ਡਿਊਟੀ ਨਾ ਲਾਈ ਜਾਵੇ ਵੀ ਨਸ਼ੇ ਦੇ ਖਿਲਾਫ। ਇਹ ਉਹਨਾਂ ਦੇ ਪਿੰਡਾਂ ਦੇ ਵਿੱਚ ਇਹਨਾਂ ਦੇ ਖੁਦ ਦੇ ਆਪ ਦੇ ਮੁਲਾਜ਼ਮ ਨੇ, ਚਾਰ ਮੁਲਾਜ਼ਮ ਹਰ ਪਿੰਡ ਤੋਂ ਨੇ। ਹਾਂ ਜੀ, ਤੇ ਉਹਨਾਂ ਦੀ ਹੀ ਡਿਊਟੀ ਲਾਈ ਜਾਵੇ ਵੀ ਤੁਸੀਂ ਆਪਣੇ ਪਿੰਡ ਨੂੰ ਤੇ ਆਪਣੇ ਜਾਂ ਸਿਟੀ ਜਾਂ ਕੁਝ ਵੀ ਹੈਗਾ ਯਾਰ ਉਹਨੂੰ ਤੁਸੀਂ ਕਿੱਦਾਂ ਨਸ਼ਾ ਮੁਕਤ ਕਰਨਾ ਹੈ ਤੇ ਉਹਨਾਂ ਦੀ ਡਿਊਟੀ ਲਾਈ ਜਾਵੇ। ਜੇ ਨਾ ਕਿ ਕਿਸੇ ਸਰਪੰਚ ਨਾ ਪੰਚ ਦੀ ਲਾਈ ਜਾਵੇ, ਉਹਦੀ ਦੁਸ਼ਮਣੀ ਪਈ ਪੈਂਦੀ ਹੈ, ਉਹਦੇ ਨਾਲ ਸਾਡੀ ਦੁਸ਼ਮਣੀ ਵੱਧਦੀ ਹੈ ਜੀ। ਠੀਕ ਹੈ ਜੀ, ਕੁਝ ਦਿਨਾਂ ਦੇ ਲਈ ਉਹ ਜਾਂਦਾ ਹੈ ਜੀ, ਉਸ ਤੋਂ ਬਾਅਦ ਉਹਨਾਂ ਦੀ ਆਪ ਦੀਆਂ ਸਿਫਾਰਿਸ਼ਾਂ ਦੇ ਨਾਲ ਤੇ ਉਹ ਜੇਲ੍ਹ 'ਚੋਂ ਵਾਪਸ ਆ ਜਾਂਦਾ ਤੇ ਉਹ ਬਾਅਦ 'ਚੋਂ ਆਪਣੀ ਰਿੰਜਿਸ਼ ਕੱਢਦਾ ਜੀ। ਹਾਂਜੀ, ਇਹ ਚੀਜ਼ਾਂ ਨੇ ਇਹਨਾਂ ਨੂੰ ਆਪਣੇ ਹੀ ਮੁਲਾਜ਼ਮਾਂ ਨੂੰ ਗਾਈਡ ਕਰਨਾ ਚਾਹੀਦਾ ਵੀ ਅਸੀਂ ਕਿੱਦਾਂ, ਤੁਸੀਂ ਇਹਨਾਂ ਨੂੰ ਟੀਮ ਵਰਕ ਹੋਣਾ ਚਾਹੀਦਾ। ਪਿੰਡ ਦੇ 10 ਤੋਂ 12 ਮੁਲਾਜ਼ਮਾਂ ਦੀ ਡਿਊਟੀ ਲਾਈ ਹੋਣੀ ਚਾਹੀਦੀ ਹੈ ਵੀ ਤੁਸੀਂ ਇੱਥੇ ਫੋਕਸ ਕਰਕੇ ਰੱਖਣਾ ਵੀ ਕੌਣ ਨਸ਼ਾ ਵੇਚਦਾ ਕੌਣ ਨਹੀਂ। ਪਰ ਸਰਕਾਰ ਕਹਿੰਦੀ ਤੁਸੀਂ ਡਿਫੈਂਸ ਕਮੇਟੀ ਦਾ ਹਿੱਸਾ ਬਣੋ, ਪਤਾ ਨਹੀਂ ਕਿਹੜੀ ਕਮੇਟੀ ਬਣਾਈ ਜਾਂਦੇ, ਕੋਈ ਰਜਿਸਟਰ ਹੈ ਜਾਂ ਹਵਾ 'ਚ ਹੀ ਹੈ ਵੀ ਉਹਦੇ ਤਹਿਤ ਤੁਸੀਂ ਆਪ ਜਾਣਕਾਰੀ ਦਿਓ, ਆਪਣੇ ਮੁਹੱਲੇ ਦੀ, ਆਪਣੇ ਵਾਰਡ ਦੀ, ਆਪਣੇ ਪਿੰਡ ਦੀ। ਕੋਈ ਦਊਗਾ ਜਾਣਕਾਰੀ? ਨੰਬਰ ਕਹਿੰਦੇ ਅਸੀਂ ਗੁਪਤ ਜਾਣਕਾਰੀ ਰੱਖਾਂਗੇ ਤੁਹਾਡੀ, ਪਰ ਕੀ ਕੋਈ ਜਾਣਕਾਰੀ ਦਊਗਾ? ਕਿ ਹਰੇਕ ਬੰਦਾ ਡਰਦਾ ਵੀ ਮੇਰਾ ਵੈਰ ਨਾ ਪੈ ਜਾਵੇ ਪਿੰਡ 'ਚ? ਵੈਰ ਤੋਂ ਦੇਖੋ ਜੀ ਕੋਈ ਡਰਦਾ ਤਾਂ ਹੈ ਨਹੀਂਗਾ, ਠੀਕ ਹੈ। ਮਾਵਾਂ ਨੇ ਜਿਹੜੇ ਪੁੱਤਾਂ ਨੇ ਕਿਤੇ ਐ ਨਹੀਂ ਵੱਡੇ ਕੀਤੇ ਹੈਗੇ, ਤੇ ਨਸ਼ਿਆਂ ਨੂੰ ਜੇ ਕੱਢਣਾ ਤਾਂ ਕੁਝ ਵੀ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ। ਤੁਹਾਡਾ ਵੈਸੇ ਮੈਨੂੰ ਗੱਲ ਚੰਗੀ ਲੱਗੀ ਹੈ ਕਿ ਤੁਸੀਂ ਮੁਲਾਜ਼ਮਾਂ ਨੂੰ ਪੱਕੇ ਕਰੋ, ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਡਿਊਟੀ ਲਗਾਓ ਵੀ ਆਪਣੇ ਪਿੰਡ 'ਚ ਤੁਸੀਂ ਜ਼ਿੰਮੇਵਾਰ ਹੋਵੋਗੇ। ਪਰ ਉੱਥੇ ਭਾਜੀ ਦੂਜੀ ਗੱਲ ਇਹ ਆ ਜਾਂਦੀ ਹੈ ਕਿ ਪੁਲਿਸ ਦਾ ਤਾਂ ਸਮਾਂ ਹੀ ਨਹੀਂ ਨਿਰਧਾਰਤ ਉਹਨਾਂ ਦੀ ਡਿਊਟੀ ਕਿੰਨੀ ਹੋਣੀ ਆ। ਉਹਨਾਂ ਦੀ ਡਿਊਟੀ 24 ਘੰਟੇ ਵੀ ਚੱਲੀ ਜਾਂਦੀ ਹੈ, ਉਹ ਕੋਈ ਨਿਰਧਾਰਤ ਨਹੀਂ ਗਾ। ਇੱਥੇ ਵੀ ਸਰਕਾਰ ਨੂੰ ਬਹੁਤ ਸਾਰੀ ਝਾੜ ਪੈਂਦੀ ਹੈ, ਹਾਈ ਕੋਰਟਾਂ ਸੁਪਰੀਮ ਕੋਰਟਾਂ ਤੱਕ ਮਸਲੇ ਜਾਂਦੇ ਨੇ। ਉਹ ਕਹਿਣਗੇ ਵੀ ਭਾਈ ਅਸੀਂ ਕੀ ਕਰੀਏ, ਅਸੀਂ ਬਾਹਰ ਵੀ ਡਿਊਟੀਆਂ ਕਰੀਏ, ਫਿਰ ਪਿੰਡ ਆ ਕੇ ਪਿੰਡ ਸਾਂਭਦੇ ਫਿਰੀਏ। ਦੇਖੋ ਜੀ, ਜੇ ਕਹੋ ਵੀ 5 ਪਿੰਡ ਇਕੱਠੇ ਨੇ, 4 ਪਿੰਡਾਂ ਦੇ ਮੁਲਾਜ਼ਮਾਂ ਦੀ ਡਿਊਟੀ ਲਾਓ, 1 ਪਿੰਡ ਫ੍ਰੀ ਕਰੋ। ਉਹਨੂੰ ਇਸ ਗੱਲ ਰੱਖੋ ਵੀ ਇੱਕ ਹਫ਼ਤਾ ਤੁਸੀਂ ਆਪਣੇ 5 ਪਿੰਡਾਂ ਦਾ ਪੂਰਾ ਦੌਰਾ ਕਰਨਾ ਤੇ ਉਹਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ, ਕੌਣ ਕੀ ਕਰ ਰਿਹਾ, ਕਿਹੜਾ ਨਸ਼ਾ ਕਰ ਰਿਹਾ, ਕਿਹੜਾ ਨਹੀਂ ਕਰ ਰਿਹਾ, ਉਹਨਾਂ ਨੂੰ ਫੋਕਸ ਕਰਨਾ ਚਾਹੀਦਾ। ਇਹ ਜਦ ਕਿ ਆਮ ਪਬਲਿਕ ਦਾ ਕੰਮ ਨਹੀਂ ਹੈਗਾ। ਜਿਹੜੇ ਆਮ ਬੰਦੇ ਉਹਨਾਂ ਨੂੰ ਦਿਹਾੜੀ ਨਾਲ ਮਤਲਬ ਅਸੀਂ ਦਿਹਾੜੀ ਕਰਕੇ ਘਰੇ ਚਲੀਏ, ਇਹਨਾਂ ਨੂੰ ਤਾਂ ਸਰਕਾਰ ਦੇ ਰਹੀ ਹੈ ਪੈਸੇ, ਠੀਕ ਹੈ ਜੀ। ਸਰਕਾਰ ਨੇ ਹੀ ਸੈੱਟ ਕਰਨਾ ਪੈਣਾ ਜਦ ਕਿ ਆਮ ਬੰਦੇ ਨੂੰ ਨਹੀਂ ਕਰਨਾ ਪੈਣਾ। ਤੁਹਾਡਾ ਨਾਮ ਬਾਈ? ਮੇਰਾ ਨਾਮ ਪਰਮਜੀਤ ਹੈ ਜੀ। ਪਰਮਜੀਤ ਜੀ ਦੌਲਤਪੁਰ ਤੋਂ ਬਾਈ ਹੋਣੀ ਸੀ, ਬਹੁਤ ਚੰਗਾ ਉਹਨਾਂ ਨੇ ਆਈਡੀਆ ਦਿੱਤਾ ਹੈ। ਆਈਡੀਆ ਨੂੰ ਫੋਲੋ ਵੀ ਕਰ ਸਕਦੀ ਹੈ ਸਰਕਾਰ ਜੇ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV। ਵੈਸੇ ਦਾ ਧੰਨਵਾਦ, ਸਤਿ ਸ਼੍ਰੀ ਅਕਾਲ।